ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਤੇ ਨਾਲ ਹੀ ਵਿਸਾਖੀ ਦੇ ਮੌਕੇ ਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 14 ਅਪ੍ਰੈਲ 2014 ਪਹਿਲੀ ਵਿਸਾਖ ਨਾਨਕਸਾਈ ਸ਼ਾਇਦ ਸੰਮਤ 546 ਦਾ ਦਿਨ ਹੈ ਤੇ ਅੱਜ ਵਿਸਾਖੀ ਦਾ ਦਿਨ ਹੈ ਡਾਕਟਰ ਸਾਹਿਬ, ਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਹੋਣ ਸਾਡੇ ਵੱਲੋਂ। ਦੇਖੋ, ਅੱਜ ਚਲੋ ਵਿਸਾਖ ਤਾਂ ਮਹੀਨੇ ਨਾਲ ਜੁੜਿਆ ਹੋਇਆ ਸ਼ਬਦ ਹੈ, ਇਸ ਲਈ ਉਹਨੂੰ ਅਸੀਂ ਵਿਸਾਖੀ ਕਹਿ ਦਿੰਦੇ ਹਾਂ ਜੀ। ਵਿਸਾਖ ਤਾਂ ਜਦੋਂ ਤੋਂ ਚੇਤ ਵਿਸਾਖ ਜੇਠ ਹਾੜ ਦੇ ਮਹੀਨੇ ਸਾਡੇ ਦੇਸੀ ਪੰਜਾਬ ਦੇ ਲੋਕਾਂ ਦੇ ਵਿੱਚ ਤੁਰਦੇ ਰਹੇ, ਉਹਨਾਂ ਨੇ ਇਸ ਨੂੰ ਮਹੀਨੇ ਦਾ ਆਰੰਭ ਬਣਾਇਆ। ਪਰ ਸਾਡੇ ਲਈ ਇਹ ਵਿਸਾਖੀ ਸੁਹਾਵੀ ਵਿਸਾਖੀ ਇਸ ਲਈ ਬਣਦੀ ਹੈ ਕਿ ਇਹ ਸਾਡੇ ਲਈ ਖਾਲਸਾ ਸਾਜਨਾ ਦਿਵਸ ਹੈ ਜੀ। 315 ਸਾਲ ਪਹਿਲਾਂ ਅੱਜ ਤੋਂ 1699 ਈਸਵੀ ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਜੂ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੇ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਨੇ ਇਸ ਲਾਡਲੇ ਪੰਥ ਨੂੰ ਪ੍ਰਗਟ ਕੀਤਾ ਜੀ। ਔਰ ਇਹ ਸਾਡਾ ਇਤਿਹਾਸ ਜਿਹੜਾ ਖਾਲਸੇ ਦਾ 315 ਵਰ੍ਹਿਆਂ ਦਾ ਹੈ, ਇਹ ਉਸ ਦਿਨ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕਿ ਅੱਜ ਦਾ ਦਿਨ ਸੀ ਐਗਜ਼ੈਕਟਲੀ। ਔਰ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਅਪ੍ਰੈਲ ਪਹਿਲੀ ਵਿਸਾਖ ਜਿਹੜਾ ਹੈ ਇਹ ਨਿਸ਼ਚਿਤ ਕਰ ਦਿੱਤਾ ਗਿਆ ਦਿਨ ਹੈ ਜੀ। ਔਰ ਜਦੋਂ ਅੱਜ ਅਸੀਂ ਇਸ ਦਿਨ ਦੀ ਅਹਿਮੀਅਤ ਬਾਰੇ ਗੱਲ ਕਰਾਂਗੇ, ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਨੇ ਇਸ ਦਿਨ ਨੂੰ ਬੜੇ ਜਾਓ ਜਲਾਲ ਨਾਲ ਮਨਾਇਆ ਹੈ ਜੀ। ਕਈ ਥਾਂ 13 ਅਪ੍ਰੈਲ ਕਿਉਂਕਿ ਐਤਵਾਰ ਸੀ ਪਿਛਲੇ ਕੱਲ, ਜੀ। ਸੋ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਇਸ ਨਾਲ ਸੰਬੰਧਿਤ ਪੈਰੇਡਸ ਨਗਰ ਕੀਰਤਨ ਜਿਵੇਂ ਸਟਾਕਟਨ ਵਿਖੇ ਸੈਲਮਾ ਵਿਖੇ ਹੋਏ ਨੇ। ਹਾਲਾਂਕਿ ਮੈਂ ਵੀ ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਦੇ ਲਈ ਜਾਣਾ ਸੀ, ਬਟ ਕਿਸੇ ਕਾਰਨ ਕਰਕੇ ਮੈਂ ਇਸ ਵਾਰ ਉਹਨਾਂ ਨਗਰ ਕੀਰਤਨਾਂ ਨੂੰ ਜੁਆਇਨ ਨਹੀਂ ਕਰ ਰਿਹਾ ਜੀ। ਲੇਕਿਨ ਇਹ ਸਾਰੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਦਾ ਮੁੱਢ ਹੈ, ਹਾਲਾਂਕਿ ਜਿਹੜੀ ਵਿਰੋਧੀ ਲਾਈਨ ਹੈ ਜਾਂ ਜਿਹੜਾ ਮੁੱਖ ਬਹੁ ਗਿਣਤੀ ਧਰਮ ਸਾਨੂੰ ਆਪਣੇ ਵਿੱਚ ਹੜੱਪਣਾ ਚਾਹੁੰਦਾ ਹੈ, ਉਹ ਇਸ ਨਵੇਕਲੇ ਦਿਨ ਨੂੰ ਕਿਤੇ ਮੌਸਮ ਦੇ ਨਾਲ ਜੋੜ ਕੇ, ਕਿਤੇ ਫਸਲਾਂ ਦੇ ਨਾਲ ਜੋੜ ਕੇ ਕਿ ਜੀ ਇਹ ਵਾਢੀਆਂ ਹੁੰਦੀਆਂ ਸੀ, ਫਸਲਾਂ ਘਰ ਆਉਂਦੀਆਂ ਸੀ, ਕਿਸਾਨ ਬੜੇ ਖੁਸ਼ ਹੁੰਦੇ ਸੀ, ਭੰਗੜੇ ਪਾਉਂਦੇ ਸੀ, ਇਸ ਲਈ ਵਿਸਾਖੀ ਹੋ ਗਈ। ਕਿਸੇ ਨੇ ਇਸ ਨੂੰ ਕੋਈ ਹੋਰ ਰੰਗਤ ਦੇਣ ਦਾ ਯਤਨ ਕੀਤਾ। ਜਿਹੜਾ ਰਾਸ਼ਟਰਵਾਦੀ ਐਲੀਮੈਂਟ ਆਪਣੇ ਆਪ ਨੂੰ ਅੱਜ ਕਹਿੰਦਾ ਹੈ, ਉਹ ਬਾਕੀ ਖਾਲਸਾ ਸਿਰਜਣਾ ਦਿਵਸ ਨੂੰ ਪਾਸੇ ਰੱਖ ਕੇ ਤੇ ਉਹ ਫਿਰ 13 ਅਪ੍ਰੈਲ 1919 ਦੀ ਵਿਸਾਖੀ ਦੀ ਗੱਲ ਕਰਦਾ ਹੈ ਕਿ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਦੇ ਵਿੱਚ ਸੈਂਕੜਿਆਂ ਹਿੰਦੂ ਸਿੱਖ ਮੁਸਲਮਾਨਾਂ ਨੂੰ ਮਾਰਿਆ। ਉਹਦੀ ਇੱਕ ਆਪਣੀ ਅਹਿਮੀਅਤ ਹੈ, ਪਰ ਜੇ ਤੁਸੀਂ ਔਰ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਖਾਲਸਾ ਸਾਜਨਾ ਦਿਵਸ ਦੀ ਅਹਿਮੀਅਤ ਨੂੰ ਪਾਸੇ ਰੱਖ ਦਿੰਦੇ ਹੋ ਤੇ ਫਿਰ ਇੱਕ ਜਿਵੇਂ ਸਾਰੇ ਸਾਲ ਦੇ ਕੈਲੰਡਰ ਦੇ ਵਿੱਚ ਤਿਉਹਾਰ ਹੁੰਦੇ ਨੇ, ਉਹ ਹਰ ਖਿੱਤੇ ਦੇ ਤਿਉਹਾਰ ਨੇ, ਉਹ ਉਹਨਾਂ ਦੇ ਵਿੱਚ ਇੱਕ ਬਣ ਜਾਂਦਾ ਜੀ। ਔਰ ਇਹ ਬਦਕਿਸਮਤੀ ਹੈ ਕਿ ਅੱਜ ਸਾਡਾ ਵੱਡਾ ਤਬਕਾ ਉਹਨਾਂ ਨੇ ਇਸ ਨੂੰ ਇੱਕ ਆਮ ਸੈਲੀਬ੍ਰੇਸ਼ਨ ਦੇ ਤੌਰ ਦੇ ਉੱਤੇ ਹੀ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਅਖੌਤੀ ਜਿੰਨੇ ਇੱਥੇ ਸ਼ੋਅ ਹੁੰਦੇ ਨੇ, ਜਿੰਨੇ ਗਾਇਕ ਤੁਰੇ ਹੁੰਦੇ ਨੇ, ਉੱਥੇ ਕਿਸੇ ਨੇ ਕੋਠੀ ਪਾਈ ਹੋਈ ਹੈ ਜਾਂ ਕੋਠੀ ਅਜੇ ਬਣ ਰਹੀ ਆ, ਅੱਧਾ ਕੰਮ ਰਹਿ ਗਿਆ, ਕਹਿੰਦੇ ਕੋਈ ਨਹੀਂ ਵਿਸਾਖੀ ਸ਼ੋਅ ਬਾਹਰ ਗੇੜਾ ਦੇ ਉਹਨੇ ਜੀ। ਉਹਨੇ ਪੈਸੇ ਬਣ ਜਾਣਗੇ, ਆ ਕੇ ਫਰਸ਼ ਪਾ ਦੇਾਂਗੇ, ਫਿਰ ਆ ਕੇ ਆਹ ਕੰਮ ਕਰ ਦੇਾਂਗੇ। ਸੋ ਉਸ ਕਿਸਮ ਦੇ ਲੱਚਰਪੁਣੇ ਦੇ ਨਾਲ, ਜਿਹਦੇ ਵਿੱਚ ਹਾਲਾਂਕਿ ਸ਼ੋਅ ਜਾਂ ਕਲਚਰ ਕੋਈ ਮਾੜੀ ਚੀਜ਼ ਨਹੀਂ ਹੈ, ਗਾਇਕੀ ਵੀ ਨੂੰ ਵੀ ਜਿਹੜਾ ਅਸੀਂ ਕੋਈ ਨੈਗੇਟ ਨਹੀਂ ਕਰਦੇ, ਪਰ ਅੱਜ ਤੁਸੀਂ ਦੇਖੋ ਵੀ ਇਹਨਾਂ ਸ਼ੋਆਂ ਦੇ ਵਿੱਚ ਪਪੂਲੈਰਿਟੀ ਜਿਹੜੀ ਹੈ ਕਿਹਨਾਂ ਲੋਕਾਂ ਨੂੰ ਦਿੱਤੀ ਹੋਈ ਹੈ ਜਾਂ ਕਿਹਨਾਂ ਲੋਕਾਂ ਨੂੰ ਮਿਲਦੀ ਹੈ ਜੀ। ਉਹਦੇ ਵਿੱਚ ਜੋ ਗਾਇਆ ਜਾਂਦਾ ਹੈ, ਜੋ ਉੱਥੇ ਅਦਾਵਾਂ ਕੀਤੀਆਂ ਜਾਂਦੀਆਂ, ਜਿਸ ਕਿਸਮ ਦਾ ਸਾਰਾ ਮਾਹੌਲ ਬਣਾਇਆ ਹੋਇਆ, ਉਹਦੇ 'ਚ ਤਾਂ ਕੋਈ ਝਲਕ ਨਹੀਂ ਹੈ ਸਿੱਖੀ ਤਾਂ ਦੂਰ ਦੀ ਗੱਲ, ਉਹਦੇ 'ਚ ਤਾਂ ਪੰਜਾਬ ਦਾ ਵੀ ਇੱਕ ਸੱਭਿਆਚਾਰ ਸੀ ਜੀ, ਜਿਹਦੇ ਵਿੱਚ ਘੱਟੋ ਘੱਟ ਸ਼ਰਮ, ਹਿਆ, ਮਾਂ ਭੈਣ ਬੱਚੀ, ਉਹਨਾਂ ਸਾਰਿਆਂ ਦੇ ਰਿਸ਼ਤਿਆਂ ਦੀ ਖੂਬਸੂਰਤੀ। ਔਰ ਤੁਸੀਂ ਇਹਨਾਂ ਗਾਇਕਾਂ ਦਾ ਹਾਲ ਦੇਖੋ ਰਹੇ, ਹੁਣ ਚੱਲ ਰਹੇ ਨੇ ਸ਼ੋਅ, ਪਿਛਲੇ ਹਫਤੇ ਤੋਂ ਅਗਲੇ ਹਫਤੇ ਤੱਕ ਚੱਲਣੇ ਨੇ, 4 ਚੁਫੇਰੇ ਭਰੇ ਹੋਏ ਨੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਕਿ ਫਲਾਂ ਗਾਇਕੀ, ਢਿਮਕੀ ਗਾਇਕੀ। ਲੇਕਿਨ ਤੁਸੀਂ ਇਸ ਸਾਰੇ ਦਾ ਜੇ ਆਧਾਰ ਜਾ ਕੇ ਦੇਖੋ ਕਿ ਜਿਸ ਖਾਲਸਾ ਸਾਜਨਾ ਦਿਵਸ ਜਾਂ ਖਾਲਸਾ ਪ੍ਰਗਟ ਦਿਵਸ ਦੀ ਅਸੀਂ ਗੱਲ ਕਰਦੇ, ਉਹ ਖਾਲਸਾ ਤਾਂ ਉਸ ਧਰਤੀ ਦੇ ਉੱਤੇ ਗੁਲਾਮੀ ਦੇ ਸੰਗਲ ਕੱਟਣ ਦਾ ਜਿਹੜਾ ਉਹ ਉਸਨੇ ਮੁੱਖ ਧੁਰਾ ਵਾਲਾ ਰੋਲ ਅਦਾ ਕੀਤਾ ਜੀ। ਇਹ ਖਾਲਸਾ ਤਾਂ ਉਹ ਹੈ ਜਿਹੜਾ ਕਿ ਗੈਰਾਂ ਦੀ ਇੱਜ਼ਤ ਨੂੰ ਵੀ ਜਿਹੜਾ ਬਚਾਉਣ ਦੇ ਲਈ ਮੈਦਾਨ ਦੇ ਵਿੱਚ ਕੁੱਦਿਆ, ਔਰ ਜਿਸ ਚੋਂ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਉਹ ਇਤਿਹਾਸ ਬਣਿਆ ਕਿ ਜਿਸ ਲੋਕ ਬੋਲੀਆਂ 'ਚ ਜਦੋਂ ਕਿ ਉੱਥੋਂ ਦੀ ਇੱਜ਼ਤ, ਅਜ਼ਮਤ,
ਟਕੇ ਟਕੇ 'ਚ ਜਾ ਕੇ ਗਜ਼ਨੀ, ਬਸਰਾ ਔਰ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਵਿਕਦੀ ਸੀ ਜੀ। ਤੇ ਉਦੋਂ ਇਹ ਪੰਜਾਬ ਦੀ ਮੁਟਿਆਰ, ਹਿੰਦੁਸਤਾਨ ਦੀ ਔਰਤ, ਹਿੰਦੁਸਤਾਨ ਦਾ ਜਿਹੜਾ ਓਨਰ ਹੈ, ਉਹ ਇਹ ਕਹਿੰਦਾ ਸੀ ਮੋੜੀ ਬਾਬਾ ਕੱਛ ਵਾੜਿਆ ਰੰਨ ਜਾਂਦੀ ਬਸਰੇ ਨੂੰ। ਜੀ। ਹੁਣ ਇਹ ਜਿਹੜਾ ਸਾਰਾ ਇੱਕ ਕਲਚਰ ਸੀ ਜਿਹਦੇ 'ਚ ਕਿ ਸਿੱਖ ਦੇ ਕੋਲ, ਖਾਲਸੇ ਦੇ ਕੋਲ ਉਸ ਕਿਸਮ ਦੀ ਇੱਕ ਰੱਖਿਆ ਦੀ ਗੱਲ ਸੀ, ਉਸ ਦੇ ਉੱਤੇ ਵਿਸ਼ਵਾਸ ਦੀ ਗੱਲ ਸੀ। ਅੱਜ ਅਸੀਂ ਕਿਸ ਲਚਰਪੁਣੇ ਤੱਕ ਪਹੁੰਚ ਗਏ। ਅੱਜ ਦੇ ਪੰਜਾਬ ਦੇ ਵਿੱਚ ਘੱਟੋ ਘੱਟ ਅਸੀਂ ਜੇ ਖਾਲਸੇ ਦੇ ਕਿਰਦਾਰ ਦੀ ਗੱਲ ਕਰੀਏ, ਬਾਕੀ ਭਾਰਤ ਕੀ ਕਰਦਾ ਹੋਏ ਜਾਂ ਕੀ ਕਰਦਾ ਨਹੀਂ ਹੈ, ਜੀ ਜੀ, ਘੱਟੋ ਘੱਟ ਪੰਜਾਬ 'ਚ ਤਾਂ ਪੰਜਾਬ ਦੀਆਂ ਔਰਤਾਂ, ਪੰਜਾਬ ਦੀਆਂ ਬੱਚੀਆਂ, ਸਾਡੀਆਂ ਮਾਵਾਂ ਧੀਆਂ ਮਹਿਫੂਜ਼ ਹੁੰਦੀਆਂ ਉਸ ਧਰਤੀ ਤੇ। ਅੱਜ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ ਕਿ ਵੀ ਉਹ ਕਿਸ ਕਦਰ ਜਿਹੜਾ ਉੱਥੇ ਕ੍ਰਾਈਮ ਹੈ ਔਰ ਕਿਵੇਂ ਵਿਮਨ ਦੇ ਨਾਲ, ਔਰਤਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ। ਸੋ ਹੁਣ ਜਦੋਂ ਤੁਸੀਂ ਇਸ ਸਾਰੇ ਦਾਇਰਾਕਾਰ ਨੂੰ ਦੇਖਦੇ ਹੋ ਤੇ ਫਿਰ ਵਿਸਾਖੀ ਦੀ ਸਪਿਰਿਟ ਵੱਲ ਦੇਖਦੇ ਹੋ ਕਿ ਜਿਹੜੀ ਸਪਿਰਿਟ ਕੀ ਸੀ ਕਿ ਉਹ ਗੁਰੂ ਨਾਨਕ ਦਾ ਪੰਥ, ਜਿਸ ਪੰਥ ਨੂੰ ਪਹਿਲੇ ਦਿਨ ਤੋਂ ਹੀ ਵਿਲੱਖਣ ਔਰ ਅਡਰਾ ਹੋਣ ਦਾ ਜਿਹੜਾ ਉਹ ਮਾਣ ਪ੍ਰਾਪਤ ਸੀ। ਜਿਵੇਂ ਨਾ ਹੁੰਦਾ ਤੇ ਭਾਈ ਗੁਰਦਾਸ ਨਾ ਕਹਿੰਦੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਦਾ ਚੱਲਣਾ ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਕਿ ਸ਼ਬਦ ਦੇ ਨਾਲ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ ਔਰ ਇਸ ਪੰਥ ਦੇ ਨਿਰਾਲੇਪਨ ਨੂੰ ਪ੍ਰਗਟ ਕੀਤਾ। ਫਿਰ ਇਹ ਨਿਰਾਲਾਪਨ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਭੱਟਾਂ ਦੇ ਸਵਈਆਂ 'ਚ ਰਿਫਲੈਕਟ ਹੁੰਦਾ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹ ਉੱਤਮ ਪੰਥ ਦੀ ਗੱਲ ਹੈ ਕਿ ਗੁਰੂ ਦੀ ਸੰਗਤ ਦੇ ਵਿੱਚ ਗੁਰੂ ਦੀ ਮੌਜੂਦਗੀ ਹੈ, ਗੁਰੂ ਦਾ ਪੰਥ ਹੈ, ਉੱਤਮ ਪੰਥ ਹੈ। ਹੁਣ ਇਹੀ ਜਿਹੜਾ ਉੱਤਮ ਪੰਥ ਹੈ, ਨਿਰਾਲਾ ਪੰਥ ਹੈ, ਵਿਲੱਖਣ ਪੰਥ ਹੈ, ਉਸ ਨੂੰ 1699 ਈਸਵੀ ਦੀ ਵਿਸਾਖੀ ਨੂੰ 80,000 ਦੇ ਇਕੱਠ ਦੇ ਵਿੱਚ ਦਸਵੇਂ ਪਾਤਸ਼ਾਹ ਤਲਵਾਰ ਦੀ ਧਾਰ ਤੇ ਪਰਖਦੇ ਨੇ ਜੀ। ਔਰ ਉਸ ਪਰਖ ਚੋਂ 5 ਉਹ ਗੁਰੂ ਕੇ ਪਿਆਰੇ, ਜਦੋਂ ਅਸੀਂ ਸ਼ਬਦ ਪਿਆਰਾ ਕਹਿੰਦੇ ਹਾਂ ਤੇ ਲਵਡ ਵਨਸ, ਜਿਹੜੇ ਗੁਰੂ ਤੋਂ ਆਪਾਂ ਆਪ ਨਿਸ਼ਾਵਰ ਕਰਦੇ ਨੇ। ਤੇ ਜੇ ਗੁਰੂ ਤੋਂ ਉਹ ਆਪਾਂ ਆਪ ਨਿਸ਼ਾਵਰ ਕਰਨ ਦੇ ਲਈ ਆ ਕੇ ਤਲਵਾਰ ਦੀ ਧਾਰ ਤੇ ਖਲੋ ਜਾਂਦੇ ਨੇ ਤੇ ਗੁਰੂ ਵੀ ਆਪਣੇ ਗਲ ਦੇ ਨਾਲ ਲਾ ਕੇ ਫਿਰ ਆਪਣਾ ਸਰਬੰਸ ਕੁਰਬਾਨ ਕਰਨ ਦਾ ਇਕਰਾਰ ਕਰਦੇ ਨੇ। ਇਹ ਕੋਈ ਛੋਟੀ ਗੱਲ ਨਹੀਂ ਹੈ, ਸਿਰਫ ਸਿੱਖ ਇਤਿਹਾਸ ਦੇ ਹਵਾਲੇ ਨਾਲ ਨਹੀਂ, ਮਨੁੱਖੀ ਇਤਿਹਾਸ ਦਾ ਇਹ ਬਹੁਤ ਵੱਡਾ ਕ੍ਰਿਸ਼ਮਾ ਹੈ ਕਿ ਕਿਸ ਕਦਰ ਇਹ ਪੰਥ। ਔਰ ਇਸੇ ਕਰਕੇ ਜਦੋਂ ਅੱਜ ਅਸੀਂ ਕਹਿੰਦੇ ਹਾਂ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਸੋ ਇਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ ਕਿ ਉਸ ਕੌਮ ਦਾ ਜਨਮ ਇੱਕ ਦਿਨ 'ਚ ਹੋਇਆ ਹੋਇਆ ਔਰ ਉਸ ਦਾ ਇੱਕ ਸਮਾਂ ਨਿਰਧਾਰਿਤ ਹੈ, ਉਸ ਦਿਨ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ। ਔਰ ਫਿਰ ਦਸਵੇਂ ਪਾਤਸ਼ਾਹ ਦੇ ਫਰਮਾਨ, ਜੇ ਅੱਜ ਅਸੀਂ ਉਹਨਾਂ ਸਮਾਜਿਕ ਔਰ ਸਿਆਸੀ ਪੀੜਾਂ 'ਚੋਂ ਗੁਜ਼ਰ ਰਹੇ ਜਿਹੜਾ ਕਿ ਸਾਡੀ ਹੋਣੀ ਨਹੀਂ ਸੀ, ਗੁਰੂ ਨੇ ਤਾਂ ਖਾਲਸੇ ਨੂੰ ਬਹੁਤ ਉੱਚਾ ਰੁਤਬਾ ਦਿੱਤਾ, ਤਾਂ ਉਹਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਅਸੀਂ ਖੁਦ ਉਸ ਟੋਏ ਦੇ ਵਿੱਚ ਜਾ ਡਿਗੇ ਜਿਸ 'ਚੋਂ ਗੁਰੂ ਨੇ ਸਾਨੂੰ ਕੱਢਿਆ ਸੀ। ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਔਰ ਫਿਰ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸੇ ਹੋ। ਹੁਣ ਇਹ ਜਿਹੜਾ ਕੁਲ ਕਰਮ ਕਿਰਤ ਦਾ ਨਾਸ ਹੋਣਾ, ਇਹ ਜ਼ਾਤ ਪਾਤ ਤੋਂ ਛੁਟਕਾਰਾ ਸੀ, ਇਹ ਪਿਛਲੇ ਕਿਸੇ ਵੀ ਇਨਫੀਰੀਅਰਿਟੀ ਕੰਪਲੈਕਸ ਤੋਂ ਛੁਟਕਾਰਾ ਸੀ। ਉਹਨਾਂ ਨੇ ਕਿਹਾ ਖਾਲਸਾ ਨੇ ਕਸ਼ਤਰੀਆ ਕੀ ਹੈ ਕਿ ਤੁਹਾਡੇ ਹਰ ਇੱਕ ਦੇ ਗਾਤਰੇ ਕਿਰਪਾਨ ਹੈ। ਔਰ ਜਿਹੜਾ ਇੰਨਾ ਵੱਡਾ ਰੈਵੋਲੂਸ਼ਨ ਸੁਸਾਇਟੀ ਦੇ ਵਿੱਚ ਹੀ ਨਹੀਂ, ਕੁੱਲ ਹਿਊਮਨ ਹਿਸਟਰੀ ਦੇ ਵਿੱਚ, ਕਿ ਜਿਨ੍ਹਾਂ ਔਰਤਾਂ ਨੂੰ ਅਬਲਾ ਬਣਾਇਆ ਹੋਇਆ ਹੈ ਔਰ ਜਿਨ੍ਹਾਂ ਨੂੰ ਹਰ ਧਾਰਮਿਕ ਸਕ੍ਰਿਪਚਰ ਨੇ, ਹਰ ਧਾਰਮਿਕ ਰਹਿਨੁਮਾ ਨੇ ਉਹ ਦਰਜਾ ਨਹੀਂ ਸੀ ਦਿੱਤਾ, ਨਾ ਪਹਿਲਾਂ ਨਾ ਪਿੱਛੋਂ। ਤੇ ਉਹਨਾਂ ਨੂੰ ਗੁਰੂ ਨੇ ਕਿਹਾ ਵੀ ਨਹੀਂ, ਇਹ ਤਾਂ ਮੇਰੀਆਂ ਲਾਡਲੀਆਂ ਸ਼ਹਿਜ਼ਾਦੀਆਂ ਨੇ, ਇਹ ਕੌਰ ਨੇ, ਔਰ ਉਹਨਾਂ ਦੇ ਗਾਤਰੇ ਕਿਰਪਾਨ ਪਾਈ। ਹੁਣ ਜਿਹਦੇ ਕੋਲ ਕਿਰਪਾਨ ਹੈ, ਹਥਿਆਰ ਹੈ, ਉਹ ਕੋਈ ਅਬਲਾ ਤਾਂ ਨਹੀਂ ਹੈ, ਉਹ ਕਿਸੇ ਦੇ ਗੁੱਟ ਤੇ ਰੱਖੜੀ ਨਹੀਂ ਮੰਨਣ ਜਾਏਗੀ ਕਿ ਤੂੰ ਮੇਰੀ ਰੱਖਿਆ ਕਰੀ। ਉਹਨੂੰ ਪਤਾ ਹੈ ਆਪਣੀ ਰੱਖਿਆ ਆਪ ਕਿਵੇਂ ਕਰਨੀ ਹੈ। ਇਹ ਵੱਖਰੀ ਗੱਲ ਹੈ ਵੀ ਅਸੀਂ ਜਾ ਕੇ ਫਿਰ ਉਸ ਹਿੰਦੂਤਵਾ ਦੇ ਟੋਏ 'ਚ ਡਿਗੇ ਹੋਏ ਹਾਂ, ਉਹੀ ਕੁਝ ਅਸੀਂ ਮੁੜ ਕੇ ਅਡਾਪਟ ਕਰ ਲਿਆ। ਅੱਗੇ ਦੁਸ਼ਮਣ ਕਿਸੇ ਹੋਰ ਲਹਿਜੇ ਨਾਲ ਵਰਤਦਾ ਸੀ, ਅੱਜ ਸਾਡੀਆਂ ਬੱਚੀਆਂ, ਸਾਡੀਆਂ ਧੀਆਂ, ਅਸੀਂ ਮਾਡਲ ਬਣ ਗਈਆਂ, ਅਸੀਂ ਐਕਟਰੈਸਾਂ ਬਣ ਗਈਆਂ। ਜਿਹੜਾ ਕੰਮ ਦੁਸ਼ਮਣ ਜਿਹੜਾ ਉਹ ਆਪਣੇ ਜ਼ਬਰ ਦੇ ਨਾਲ ਕਰਦਾ ਸੀ, ਅੱਜ ਸਾਡਾ ਵੱਡਾ ਹਿੱਸਾ ਜਿਹੜਾ ਉਹ ਖੁਦ ਕਰਨ ਨੂੰ ਤਿਆਰ ਬੈਠੇ। ਸੋ ਇਹ ਜਿਹੜਾ ਸਾਰਾ ਲਚਰਪੁਣਾ ਔਰ ਜਿਹੜੀ ਗਾਇਕੀ ਦੀ ਮੈਂ ਗੱਲ ਕੀਤੀ ਹੈ, ਜਾਂ ਇਹ ਸਾਰਾ ਇਸ ਪਾਸੇ ਦਾ ਜਿਹੜਾ ਰਸਤਾ, ਇਹ ਸਾਰੇ ਇਹਦੇ ਚੋਂ ਨਿਕਲਿਆ। ਜਦੋਂ ਤੁਹਾਡਾ ਖਾਲਸਾਈ ਪ੍ਰਾਈਡ ਚਲਾ ਗਿਆ, ਖਾਲਸਾਈ ਨਿਰਾਲੀ ਹੋਂਦ ਦਾ ਸੰਕਲਪ ਚਲਾ ਗਿਆ,
ਸਿੰਘ ਤੇ ਕੌਰ ਅੱਜ ਤਾਂ ਇਹ ਵੀ ਇੱਕ ਭਾਰ ਲੱਗਣ ਲੱਗ ਗਿਆ ਕਿ ਕਿਤੇ ਸਿੰਘ ਦਾ ਨਾਂ ਨਾਲ ਨਾ ਲੱਗ ਜਾਏ ਕਿਤੇ। ਉਹਨਾਂ ਵੀ ਕੋਈ ਗਿੱਲ ਬਣਿਆ ਹੁੰਦਾ, ਕੋਈ ਬਰਾੜ ਬਣਿਆ ਹੁੰਦਾ, ਕੋਈ ਅਰੋੜਾ ਬਣਿਆ ਹੁੰਦਾ, ਕੋਈ ਹੋਰ ਬਣਿਆ ਹੁੰਦਾ, ਵਿੱਚ ਸਿੰਘ ਲਿਖਣਾ ਸਾਨੂੰ ਭਾਰੀ ਲੱਗਦਾ ਜੀ। ਔਰ ਕੌਰ ਇਹੀ ਹਾਲ ਉਹ ਹੈ ਕਿ ਲਾਸਟ ਨੇਮ ਲਿਖ ਦਿਓ, ਫਸਟ ਲਾਸਟ ਛੱਜ ਜਦੋਂ ਤੱਕ ਨਾਲ ਨਹੀਂ ਬੰਨਿਆ ਲੱਗਦਾ ਪਤਾ ਨਹੀਂ ਕਿਤੇ ਗਵਾਚ ਨਾ ਜਾਈਏ। ਜੀ ਜੀ। ਹੁਣ ਜਿਸ ਜ਼ਾਤ ਪਾਤ ਚੋਂ ਗੁਰੂ ਨੇ ਕੱਢ ਕੇ ਸਾਨੂੰ ਸਿੰਘ ਬਣਾਇਆ, ਕੌਰ ਬਣਾਇਆ, ਬਰਾਬਰੀ ਦਿੱਤੀ ਜੀ, ਜੇ ਅਸੀਂ ਫਿਰ ਉਸੇ ਟੋਏ ਦੇ ਵਿੱਚ ਡਿੱਗਣਾ ਤਾਂ ਫਿਰ ਸਾਨੂੰ ਕੌਣ ਬਚਾ ਸਕਦਾ। ਔਰ ਜੇ ਅਸੀਂ ਗੁਰੂ ਦੀ ਇਸ ਸਿੱਖਿਆ ਨੂੰ 315 ਸਾਲ ਜਿਹੜੀ ਘੁੱਟ ਕੇ ਪੱਲੇ ਬੰਨੀ ਹੁੰਦੀ ਕਿ ਭਾਈ ਇਹ ਵਿਪਰ ਦੇ ਰਸਤੇ ਤੋਂ ਬਚਣਾ। ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ ਜੀ, ਮੇਰਾ ਸਾਰਾ ਤੇਜ, ਮੇਰੀ ਸਾਰੀ ਤਾਕਤ ਖਾਲਸੇ ਦੇ ਕੋਲ ਹੈ। ਪਰ ਜਦੋਂ ਇਹਨੇ ਵਿਪਰ ਦਾ ਰਸਤਾ ਲੈਣਾ ਹੈ, ਬ੍ਰਾਹਮਣ ਦੇ ਰਸਤੇ ਤੇ ਜਾਣਾ, ਫਿਰ ਮੇਰਾ ਖਾਲਸੇ ਦੇ ਨਾਲ ਕੋਈ ਸੰਬੰਧ ਨਹੀਂ। ਹੁਣ ਅਸੀਂ ਇਹ ਪੁੱਛੀਏ, ਔਰ ਮੈਂ ਸਮਝਦਾ ਵੀ ਜਦੋਂ ਵੀ ਕੋਈ ਦਿਨ ਆਉਂਦਾ ਹੈ ਇਹ ਸਾਡੀ ਸੈਲਫ ਇੰਟਰੋਸਪੈਕਸ਼ਨ ਦਾ ਦਿਨ ਹੁੰਦਾ ਹੈ, ਆਪਾ ਪੜਚੋਲ ਦਾ ਦਿਨ ਹੁੰਦਾ ਹੈ ਕਿ ਕੀ ਅਸੀਂ ਵਿਪਰ ਦੇ ਰਸਤੇ ਤੇ ਨਹੀਂ ਚੱਲ ਰਹੇ, ਕੀ ਸਾਡੇ ਘਰਾਂ ਚੋਂ ਮੰਗਲ ਸ਼ਨੀਚਰ ਨਿਕਲ ਗਏ ਨੇ, ਕੀ ਅਸੀਂ ਜੋਤਸ਼ੀ, ਜੰਤਕੀ, ਮੰਤਕੀ, ਤੰਤਕੀ ਉਹ ਸਾਰੇ ਰਸਤਿਆਂ ਨੂੰ ਛੱਡ ਦਿੱਤੇ, ਕੀ ਅਸੀਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ, ਗੁਰੂ ਸਾਹਿਬ ਦਾ ਤਾਂ ਇਹ ਫਰਮਾਨ ਹੈ ਕਿ ਪਰਮ ਭੇਖ ਤੇ ਰਹੇ ਨਿਆਰਾ ਸੋਈ ਖਾਲਸਾ ਸਤਿਗੁਰੂ ਹਮਾਰਾ। ਕਿ ਜਿਹਦੇ ਵਿੱਚ ਭਰਮ ਨਹੀਂ ਹੈ ਔਰ ਭੇਖ ਨਹੀਂ ਹੈ। ਹੁਣ ਭਰਮ ਕੀ ਹੈ? ਡਾਊਟ, ਸਸਪੀਸ਼ਨ, ਦੁਚਿੱਤੀ। ਔਰ ਸਾਡਾ ਅੱਜ ਵੱਡਾ ਹਿੱਸਾ ਭਰਮ ਦੇ ਵਿੱਚ ਹੈ। ਜੇ ਭਰਮ ਚ ਨਾ ਹੁੰਦਾ ਤਾਂ ਆ ਏਡਾ ਵੱਡਾ ਬਾਬਾ ਕਲਚਰ ਖੜਾ ਹੋ ਜਾਂਦਾ ਥਾਂ ਥਾਂ ਦੇ ਉੱਤੇ। ਲਗਜ਼ਰੀ ਕਾਰਾਂ 'ਚ ਘੁੰਮ ਰਹੇ ਨੇ, ਮਾਰ ਭੁੱਲਿਆ ਹੁੰਦਾ ਕਿਉਂਕਿ ਵੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਹੜਾ ਗੁਰੂ ਹੈ? 10ਵੇਂ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਸਾਜਿਆ, ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਮੰਨਣਾ ਤਾਂ ਦੂਰ ਦੀ ਗੱਲ ਹੈ। ਅੱਜ ਤਾਂ ਇਹ ਹੈ ਵੀ ਸਾਡੇ ਲਈ ਹਰ ਇੱਕ ਦਾ ਜਿਵੇਂ ਫੈਮਿਲੀ ਡਾਕਟਰ ਹੁੰਦਾ, ਜਿਵੇਂ ਫੈਮਿਲੀ ਬਾਬਾ ਹੈ ਹਰ ਇੱਕ ਦਾ, ਉਹ ਬਾਬਿਆਂ ਕੋਲ ਤੁਰੇ ਹੁੰਦੇ ਨੇ। ਔਰ ਇੱਕ ਪਾਸੇ ਤਾਂ ਗੁਰੂ ਡੰਮ ਪੰਥ ਦੇ ਵਿਰੋਧ ਵਾਲਾ ਜਿਹੜਾ ਸਰਕਾਰ ਨੇ ਖੜਾ ਕੀਤਾ, ਆਸ਼ੂਤੋਸ਼ ਹੋਏ, ਕੂੜ ਸੌਦਾ ਹੋਏ, ਰਾਧਾ ਸੁਆਮੀ ਹੋਣ, ਨਿਰੰਕਾਰੀ ਹੋਣ। ਪਰ ਜੇ ਜਿਹੜੇ ਪੰਥਕ ਵਿਹੜੇ ਵਾਲੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਵੀ ਅੱਜ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਅਸਲੀ ਸਿੱਖੀ ਨਾਲੋਂ ਟੁੱਟ ਕੇ ਬਾਬਿਆਂ ਦੇ ਕਲਚਰ ਦਾ ਹਿੱਸਾ। ਔਰ ਕਈ ਜਾਣਗੇ ਪੰਜਾਬ 'ਚ, ਮੈਂ ਪੁੱਛਦਾ ਜੀ ਗਏ ਹਰਮੰਦਰ ਸਾਹਿਬ ਗਏ? ਨਹੀਂ, ਉੱਥੇ ਨਹੀਂ ਜੀ, ਅਸੀਂ ਉਹ ਬਾਬਾ ਜੀ ਦੇ ਡੇਰੇ ਹੀ ਰਹੇ, ਫਿਰ ਉੱਥੇ ਹੀ ਅਖੰਡ ਪਾਠ ਕਰਾਇਆ, ਉੱਥੇ ਹੀ ਲੱਗ ਗਏ। ਹੁਣ ਅੱਜ ਇੱਕ ਪਾਸੇ ਅਸੀਂ ਅਰਦਾਸ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਜੀ ਦਾ ਇਸ਼ਨਾਨ ਰੋਜ਼ ਪੜ੍ਹਦੇ, ਪਰ ਉੱਥੇ ਗਿਆ ਨੂੰ ਕਈ ਹਫ਼ਤਿਆਂ ਦੇ ਵਿੱਚ ਸਾਨੂੰ ਹਰਮੰਦਰ ਸਾਹਿਬ ਜਾਣਾ ਜਿਹੜਾ ਹੈ ਉਹ ਇੰਪੋਰਟੈਂਟ ਨਹੀਂ ਲੱਗਦਾ। ਬਾਬੇ ਦੇ ਡੇਰੇ ਤੇ ਜਾ ਕੇ ਨੱਕ ਰਗੜਨਾ ਜਿਹੜਾ ਉਹ ਸਾਨੂੰ ਜ਼ਿਆਦਾ ਇੰਪੋਰਟੈਂਟ ਲੱਗਦਾ। ਸੋ ਜਦੋਂ ਇਸ ਕਿਸਮ ਦਾ ਕਲਚਰ ਹੈ ਔਰ ਗੁਲਾਮੀ ਦੀ ਗੱਲ ਕਿ ਖਾਲਸਾ ਕਦੇ ਗੁਲਾਮੀ ਕਬੂਲ ਸਕਦਾ? ਖਾਲਸੇ ਨੂੰ ਤਾਂ ਡਿਫਾਈਨ ਹੀ ਇਹ ਕੀਤਾ ਗੁਰੂ ਨੇ, ਇਹ ਜ਼ਿੰਮਾ ਲਾਇਆ ਕਿ ਭਾਈ ਤੁਸੀਂ ਦੁਸ਼ਟਾਂ ਦਾ ਨਾਸ਼ ਕਰਨਾ, ਤੁਸੀਂ ਜ਼ੁਲਮ ਦਾ ਨਾਸ਼ ਕਰਨਾ, ਸੰਤ ਉਭਾਰਨੇ ਨੇ, ਉਹ ਸਿਸਟਮ ਤਿਆਰ ਕਰਨਾ ਔਰ ਦੁਸ਼ਟ ਖਤਮ ਕਰਨੇ। ਪਰ ਅੱਜ ਅਸੀਂ ਕਿੱਥੇ ਖੜੇ ਹਾਂ? ਸਾਨੂੰ ਸਾਡੇ ਇਹਨਾਂ ਤਿੰਨਾਂ ਦਹਾਕਿਆਂ 'ਚ ਕਿਵੇਂ ਜਿਹੜਾ 1.5 ਲੱਖ ਤੋਂ ਜ਼ਿਆਦਾ ਕੌਮ ਦੇ ਪੁੱਤਰ ਪੁੱਤਰੀਆਂ ਜਿਹੜੇ ਨੇ ਜ਼ੁਲਮ ਦਾ ਸ਼ਿਕਾਰ ਹੋਏ ਨੇ, ਤੇ ਕੀ ਸਾਨੂੰ ਯਾਦ ਹੈ ਕਿ ਵੀ ਅਸੀਂ ਇਸ ਦਾ ਇਨਸਾਫ ਲੈਣਾ? ਕਿ ਅੱਜ ਸਾਡੀ ਯਾਦ ਦੇ ਵਿੱਚ ਪਿਛਲੇ 30 ਸਾਲਾਂ ਦੇ ਉਹ ਸਾਡੇ ਯੋਧੇ ਸਿੰਘ ਸੂਰਮੇ ਮੌਜੂਦ ਨੇ ਸਾਡੇ ਸਾਹਮਣੇ, ਸਾਡੀਆਂ ਯਾਦਾਂ 'ਚ, ਕਿ ਜਿਨ੍ਹਾਂ ਨੇ ਇਸ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਕਿ ਖਾਲਸੇ ਦਾ ਆਪਣਾ ਘਰ ਹੋਏ, ਖਾਲਸਾ ਰਾਜ ਹੋਏ। ਇਹ ਰਾਜ ਕਰੇਗਾ ਖਾਲਸਾ ਪੜ੍ਹਨ ਦੇ ਲਈ ਹੈ ਕਿ ਵੀ ਜਿਵੇਂ ਬਾਕੀ ਇਹਨਾਂ ਦੇ ਉਹ ਵੀ ਮੰਤਰ ਪੜ੍ਹਦੇ ਹੀ ਸੀ। ਕੋਈ ਮੰਤਰ ਮਾੜੀ ਚੀਜ਼ ਹੈ? ਰਿਗਵੇਦ ਤੋਂ ਲੈ ਕੇ ਬੜੇ ਬੜੇ ਵਿਦਵਾਨਾਂ ਦੇ ਮੰਤਰ ਨੇ, ਤੇ ਉਹ ਮੰਤਰ ਪੜ੍ਹਦੇ ਹੀ 1000 ਸਾਲ ਫਿਰ ਗੁਲਾਮੀ 'ਚ ਰਹੇ ਕਿਉਂਕਿ ਉਹਦੀ ਸਪਿਰਿਟ ਗਾਇਬ ਹੋ ਗਈ ਸੀ, ਜਿਹੜੀ ਤੁਹਾਡੀ ਫ੍ਰੀ ਲੋਕਾਂ ਦੀ ਸਪਿਰਿਟ ਹੁੰਦੀ ਹੈ ਰੱਬ ਦੇ ਨਾਲ ਜੁੜਿਆ ਹੋਇਆਂ ਦੀ। ਸੋ ਖਾਲਸੇ ਨੂੰ ਗੁਰੂ ਨੇ ਜਨਮ ਤੋਂ ਫ੍ਰੀ ਬਣਾਇਆ। ਔਰ ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਉਸ ਸਪਿਰਿਟ ਨੂੰ ਕੈਚ ਕੀਤਾ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਬਾਦਸ਼ਾਹ ਹੈ ਸੋਵਰਨ ਹੈ, ਤੇ ਜਾਂ ਉਹ ਬਾਦਸ਼ਾਹਤ ਲਈ ਲੜ ਰਿਹਾ, ਹਕੂਮਤਾਂ ਨੇ ਉਹਨਾਂ ਨੂੰ ਬਾਗੀ ਬਣਾਇਆ। ਅੱਜ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਪਤਾ ਨਹੀਂ ਕੀ ਵਾਦੀ ਬਣਾਇਆ, ਪਰ ਸਾਡੇ ਸਿੰਘ ਜੂਝੇ ਨੇ, ਉਹਨਾਂ ਤੇ ਸਾਨੂੰ ਮਾਣ ਹੈ। ਪਰ ਅੱਜ ਦੇ ਦਿਨ ਅਸੀਂ ਇਹ ਜ਼ਰੂਰ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਗੁਰੂ ਆਸ਼ੇ ਦੇ ਮੁਤਾਬਕ ਕਿੰਨਾ ਕੁ ਖਾਲਸਾ ਬਣੇ, ਕਿੰਨਾ ਕੁ ਪਾਠ ਸਾਡੀ ਜ਼ਿੰਦਗੀ 'ਚ ਆਇਆ। ਅੱਜ ਹੀ ਕਿਸੇ ਪਰਿਵਾਰ ਦੀ ਗੱਲ ਹੋ ਰਹੀ ਸੀ ਤੇ ਉਹ ਕਹਿਣ ਲੱਗੇ ਜੀ ਬੱਚੀ ਦਾ ਅਸੀਂ ਸਾਕ ਕਰਨਾ ਚਾਹੁੰਦੇ ਹਾਂ, ਤੇ ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ, ਪਰ ਕਹਿੰਦਾ ਵੀ ਸਾਡੀ ਬੱਚੀ ਕਹਿੰਦੀ ਅੰਮ੍ਰਿਤਧਾਰੀ ਨਹੀਂ ਹੋਣਾ ਚਾਹੀਦਾ ਜੀ। ਤੇ ਮੈਂ ਕਿਹਾ ਜੀ ਇਹ ਫਿਰ ਇਹ ਤੁਸੀਂ ਸਿੱਖ ਹੋ?
ਜੀ ਜਾਂ ਤੁਹਾਡਾ ਇਹ ਪਰਿਵਾਰ, ਹਾਲਾਂਕਿ ਗੁਰਸਿੱਖੀ ਪਰਿਵਾਰ ਹੈ, ਪਰ ਜੇ ਮਤਲਬ ਅੱਜ ਇਸ ਲੈਵਲ ਤੱਕ ਗੱਲ ਪਹੁੰਚੀ ਹੈ ਤੇ ਇਹ ਸਾਡੀ ਡੀਜਨਰੇਸ਼ਨ ਇਸ ਤੋਂ ਵੱਡੀ ਕੀ ਹੋ ਸਕਦੀ। ਜੀ ਜੀ ਸੋ ਮੈਂ ਸਮਝਦਾ ਵੀ ਅਸੀਂ ਆਪਣੇ ਆਪ ਦੇ ਨਾਲ ਗੁਰੂ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਦੇ ਵਿੱਚ ਆਪਣੇ ਆਪ ਦੀ ਜਰਾ ਪੜਚੋਲ ਕਰੀਏ, ਫਿਰ ਦੇਖੀਏ ਵੀ ਕਿਸ ਹੱਦ ਤੱਕ ਸਾਡੇ 'ਚ ਸਿੱਖੀ ਵੈਲਿਊਜ਼ ਨੇ ਤੇ ਕਿੱਥੇ ਕਿੱਥੇ ਅਸੀਂ ਡਿੱਗੇ ਹਾਂ। ਜੀ ਤੇ ਫੇਰ ਹੀ ਖਾਲਸਾ ਸਾਜਨਾ ਦਿਵਸ ਨੇ ਤਾਂ ਆਉਂਦਾ ਹੈ, ਪਿਛਲੇ ਸਾਲ ਵੀ ਸੀ, ਐਤਕੀ ਵੀ ਸੀ, ਨਗਰ ਕੀਰਤਨ ਹੋਣਗੇ, ਲੰਗਰ ਬੜਾ ਵਧੀਆ ਸੀ, ਪੂੜੇ ਉੱਥੇ ਸੀ, ਛੱਲੀਆਂ ਉੱਥੇ ਲੱਗੀਆਂ ਸੀ, ਉੱਥੇ ਮਾਲ ਪੂੜੇ ਬਣੇ ਸੀ। ਇਹ ਕਹਾਣੀਆਂ ਸੁਣਾ ਕੇ ਜਿਹੜਾ ਉਹ ਘਰਾਂ ਨੂੰ ਆ ਜਾਈਦਾ, ਖਾ ਪੀ ਕੇ ਲੱਖਾਂ ਡਾਲਰ ਪੈਰੇਡਸ ਵਾਲੇ ਖਰਚ ਕਰ ਦਿੰਦੇ ਨੇ, ਪਰ ਜਿਹੜੀ ਕੌਮ ਦੀ ਪ੍ਰੋਗਰੈਸ ਹੈ ਉਹ ਅੱਗੇ ਦੀ ਥਾਂ ਤੇ ਪਿੱਛੇ ਨੂੰ ਜਾ ਰਹੀ ਹੈ। ਸੋ ਫਿਰ ਵੀ ਭਾਵੇਂ ਮੈਂ ਕੌੜੀਆਂ ਗੱਲਾਂ ਕਹੀਆਂ ਨੇ, ਫਿਰ ਵੀ ਰਸਮੀ ਮੁਬਾਰਕਬਾਦ ਮੈਂ ਜ਼ਰੂਰ ਆਪਣੀਆਂ ਸਿੱਖ ਸੰਗਤਾਂ ਨੂੰ ਦਿਆਂਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।